ਅਗਲੀ ਖਬਰ ਵੱਲ ਚੱਲੀਏ ਤੇ ਇੱਕ ਵਾਰੀ ਫੇਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੈਂਡਲਿਜ਼ਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਤੇ ਲੋਕਾਂ ਦੇ ਜਿਹੜੇ ਹੱਥ ਆ ਉਹ ਹੁਣ ਉੱਪਰ ਨੂੰ ਖੜੇ ਹੋਣੇ ਸ਼ੁਰੂ ਹੋ ਗਏ ਹੈਗੇ ਆ। ਕੈਲੀਫੋਰਨੀਆ, ਵਾਸ਼ਿੰਗਟਨ, ਪੋਰਟਲੈਂਡ, ਇਲੀਨੋਇਸ, ਨਿਊਯਾਰਕ ਇਹਦੇ ਬਾਰੇ ਤਾਂ ਬਸ ਤੁਸੀਂ ਸੁਣਦੇ ਰਹਿੰਦੇ ਆ ਸਾਤੋਂ ਕਿ ਕੀ ਕੁਝ ਵਾਪਰ ਰਿਹਾ ਹੈ। ਸੈਨ ਫਰਾਂਸਿਸਕੋ ਇੱਕ ਤਰ੍ਹਾਂ ਨਾਲ ਡੈਡ ਟਾਊਨ ਬਣ ਗਿਆ, 70-80% ਬਿਜ਼ਨੈਸਿਸ ਉੱਥੇ ਸ਼ਟ ਡਾਊਨ ਹੋ ਗਿਆ ਛੋਟੇ। ਹੁਣ ਇਹ ਸਿਨਸਨਾਟੀ ਤੋਂ ਖਬਰ ਆ ਰਹੀ ਆ ਵੀ ਹੁਣ ਜੋ ਕੰਮ ਕੈਲੀਫੋਰਨੀਆ 'ਚ ਵਾਪਰਿਆ ਸੀ ਉਹ ਸਿਨਸਨਾਟੀ 'ਚ ਵੀ ਵਾਪਰਨਾ ਓਹਾਇਓ ਦੇ ਵਿੱਚ ਸ਼ੁਰੂ ਹੋ ਰਿਹਾ ਆ। ਸਿਨਸਨਾਟੀ ਤੋਂ ਖਬਰ ਇਹ ਆ ਰਹੀ ਆ ਵੀ ਇੱਕ ਮਿਨੋਰਟੀ ਓਨਡ ਬਿਜ਼ਨਸ ਸੀ, ਉਸ ਨੂੰ ਚੋਰਾਂ ਨੇ ਇਕੱਠੇ ਹੋ ਕੇ ਜਿਹੜਾ ਆ ਉਹ ਲੁੱਟਿਆ। ਸੋ ਉਹਨਾਂ ਦੇ ਕੋਲ ਸਿਨਸਨਾਟੀ ਦੀ ਇੱਕ ਸਿਨਸਨਾਟੀ ਬੈਂਗਲਸ ਟੀਮ ਕਾਫੀ ਮਸ਼ਹੂਰ ਆ, ਤੇ ਸਿਨਸਨਾਟੀ ਪਬਲਿਕ ਸਕੂਲਸ ਨੂੰ ਉਹ ਸਮਾਨ ਸਪਲਾਈ ਕਰਦੇ ਆ, ਕਲੋਥਿੰਗ ਲਾਈਨਸ ਦਾ। ਉਹਨਾਂ ਦਾ ਉਹ ਸਾਰਾ ਜਿਹੜਾ ਸਮਾਨ ਆ ਉਹ ਲੁੱਟ ਕੇ ਲੈ ਗਏ ਹੈਗੇ ਆ। ਸੋ ਇਹ ਕੁਝ ਜਿਹੜੇ ਛੋਟੇ ਬਿਜ਼ਨਸ ਓਨਰਸ ਆ ਉਹਨਾਂ ਦੇ ਨਾਲ ਹੁਣ ਪੂਰੇ ਅਮਰੀਕਾ ਦੇ ਵਿੱਚ ਵਾਪਰਨਾ ਸ਼ੁਰੂ ਹੋ ਗਿਆ। ਹੁਣ ਪਤਾ ਨਹੀਂ ਇਹ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਕਦੋਂ ਸੋਚਣਗੇ ਵੀ ਜਿਹੜੇ ਲੋਕ 15-15 18-18 ਘੰਟੇ ਕੰਮ ਕਰਕੇ ਆਪਣੇ ਛੋਟੇ-ਛੋਟੇ ਬਿਜ਼ਨਸ ਬਣਾ ਰਹੇ ਆ ਤੇ ਉਹ ਬਿਜ਼ਨੈਸਸ ਨੂੰ ਹੁਣ ਜੋ ਚੋਰ ਲੁਟੇਰੇ ਹੈਗੇ ਆ ਉਹ ਲੁੱਟਣ 'ਚ ਇੱਕ ਮਿੰਟ ਨਹੀਂ ਲਾਉਂਦੇ ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ ਹੈਗੇ ਤੇ ਅਲਟੀਮੇਟਲੀ ਸੋ ਇਹ ਸਾਰੇ ਜਿਹੜੇ ਬਿਜ਼ਨੈਸਸ ਆ ਇਹ ਬੰਦ ਹੋਣਗੇ। ਆਲਰੇਡੀ ਅਮਰੀਕਾ ਦੇ ਵਿੱਚ ਹੋਮਲੈਸਨੈਸ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਆ। ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਕਿ ਰੈਕਡ ਲੈਵਲ ਦੇ ਉੱਤੇ ਜੋ ਅਮਰੀਕਨਸ ਆ ਉਹ ਹੋਮਲੈਸ ਐਂਡ ਹੋ ਰਹੇ ਆ। ਕਈ ਆਪਣੇ ਘਰਾਂ ਦੇ ਵਿੱਚੋਂ ਉਹਨਾਂ ਦੇ ਘਰ ਵੀ ਲੂਜ਼ ਕਰ ਰਹੇ ਆ, ਜੌਬਸ ਲੂਜ਼ ਕਰ ਰਹੇ ਆ, ਅਲਟੀਮੇਟਲੀ ਹੋਮਲੈਸ ਬਣ ਰਹੇ। ਇੱਦਾਂ ਦੀ ਇੱਕ ਹੋਰ ਜਿਹੜੀ ਘਟਨਾ ਸਮੈਸ਼ ਐਂਡ ਗ੍ਰੈਬ ਦੀ ਉਹ LA ਦੇ ਇੱਕ ਹੋਰ ਟੋਪਾਂਗਾ ਮਾਲ ਦੇ ਵਿੱਚ ਵਾਪਰੀ, ਜਿੱਥੇ ਨੋਰਡਸਟੋਰਮ ਦੇ ਸਟੋਰ ਦੇ ਵਿੱਚ 30 ਤੋਂ 50 ਜਾਣੇ ਆਏ, ਨਕਾਬ ਪੋਸ਼ ਸੀਗੇ ਸਾਰੇ। ਇਹਨਾਂ ਨੇ ਜੋ ਹੱਥ ਦੇ ਵਿੱਚ ਆਇਆ ਫੜਿਆ ਤੇ ਲੈ ਕੇ ਜਿਹੜੇ ਉੱਥੋਂ ਫਰਾਰ ਹੋ ਗਏ। ਇਹ ਚਿੱਟੇ ਦਿਨ 4:15 ਵਜੇ ਸ਼ਨੀਚਰਵਾਰ ਦੀ ਸ਼ਾਮ ਨੂੰ ਨੋਰਡਸਟੋਰਮ ਸਟੋਰ ਦੇ ਵਿੱਚ ਵੈਸਟਫੀਲਡ ਟੋਪਾਂਗਾ ਮਾਲ ਦੇ ਵਿੱਚ ਵਾਪਰਿਆ। ਜਿਹੜੇ ਉੱਥੇ ਸ਼ੌਪਿੰਗ ਕਰਨ ਆਏ ਦੂਜੇ ਯੂਜ਼ਰ ਸੀਗੇ, ਕਸਟਮਰ ਸੀਗੇ, ਉਹਨਾਂ ਚੋਂ ਕਿਸੇ ਨੇ ਇੱਕ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਜਿਹੜੀ ਚਾੜੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ। ਇਨਵੈਸਟੀਗੇਟਰਸ ਦੇ ਗਰੁੱਪ ਇਹ ਮੰਨਦੇ ਆ ਵੀ ਤਕਰੀਬਨ $60,000 ਤੋਂ $1 ਲੱਖ ਦਾ ਜਿਹੜਾ ਮਰਚੈਂਡਾਈਜ਼ ਆ ਉਹ ਕੁਛ ਹੀ ਮਿੰਟਾਂ ਦੇ ਵਿੱਚ ਚੋਰੀ ਕਰਕੇ ਉੱਥੋਂ ਜਿਹੜਾ ਉਹ ਲੈ ਗਏ। ਲੋਕ ਕਹਿੰਦੇ ਕੌਫੀ ਪੀ ਰਹੇ ਸੀਗੇ, ਲੋਕ ਭੱਜਦੇ ਉਹਨਾਂ ਨੇ ਜਿਹੜਾ ਦੇਖਿਆ। ਹੁਣ ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਲੋਕ ਇਹੀ ਕਹਿਣਗੇ ਵੀ ਭਾਈ ਅਸੀਂ ਕਮਲੇ ਆ ਵੀ ਪੈਸੇ ਦੇ ਕੇ ਸਮਾਨ ਲਈ ਜਾਂਦੇ ਆ, ਵੀ ਅਸੀਂ ਵੀ ਕਿਉਂ ਨਾ ਨਕਾਬ ਪਾ ਕੇ ਆਇਆ ਕਰੀਏ ਤੇ ਚੋਰੀ ਕਰਕੇ ਜਿਹੜਾ ਉਹ ਲੈ ਜਾਈਏ। ਸੋ ਉੱਥੋਂ ਦੀ ਜਿਹੜੀ ਮੇਅਰ ਆ ਕੈਰਨ ਬਾਸ, ਉਹਨੇ ਕਿਹਾ ਆ ਵੀ ਜੋ ਵੀ ਇੱਥੇ ਵਾਪਰਿਆ ਟੋਟਲੀ ਅਨਅਸੈਪਟੇਬਲ ਆ ਤੇ ਇਦਾਂ ਦੇ ਜਿਹੜੇ ਐਕਟ ਆ ਇਹਨਾਂ ਨੇ ਨੇਬਰਿੰਗ ਏਰੀਆਜ਼ ਦੇ ਵਿੱਚ ਕੰਮ ਜਿਹੜਾ ਆ ਸਾਰੇ ਕਹਿ ਲਓ ਵੀ ਨੇਬਰਹੁੱਡਸ ਦੇ ਵਿੱਚ ਕੰਮ ਖਰਾਬ ਕੀਤਾ ਆ ਤੇ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ। ਅਕਾਊਂਟੇਬਲ ਤਾਂ ਹੀ ਬਣਨਗੇ ਜਦ ਤੁਸੀਂ ਥੋੜ੍ਹੇ ਜਿਹੀਆਂ ਸਖਤੀਆਂ ਕਰੋਗੇ। ਹੁਣ 553 ਬਿੱਲ ਜਿਹੜਾ ਸੈਨੇਟ ਦਾ ਆ ਰਿਹਾ ਆ ਉਹਦੇ ਨਾਲ ਹੋਰ ਖੁੱਲ੍ਹ ਮਿਲ ਜੂਗੀ। $950 ਵਾਲੀ ਜਿਹੜੀ ਮਿਸਡਮੀਨਰ ਆ ਉਹਦੇ ਨਾਲ ਪਹਿਲਾਂ ਹੀ ਉਹਨਾਂ ਦੇ ਪਰ ਜਿਹੜੇ ਆ ਉਹ ਖੁੱਲ੍ਹੇ ਪਏ ਆ, ਉਹਦੇ ਨਾਲ ਤਾਂ ਫਿਰ ਹੋਰ ਵੀ ਜ਼ਿਆਦਾ ਚੋਰੀਆਂ ਉਸ ਤੋਂ ਬਾਅਦ 'ਚ ਵਧਣਗੀਆਂ। ਸੋ ਇਸੇ ਲਈ ਜਿਹੜੇ ਸਮਾਲ ਬਿਜ਼ਨਸ ਓਨਰ, ਹੁਣ $1 ਲੱਖ ਦਾ ਸਮਾਨ ਕਿਸੇ ਦਾ ਵੀ ਚੋਰੀ ਹੋਇਆ ਹੋਵੇ, ਚਾਹੇ ਉਹ ਕੋਈ ਵੱਡਾ ਸਟੋਰ ਆ ਤੇ ਚਾਹੇ ਉਹ ਕੋਈ ਛੋਟਾ ਸਟੋਰ ਆ, ਪੀੜ ਤਾਂ ਜਿਹੜੀ ਉਸ ਚੀਜ਼ ਦੀ ਡੈਫੀਨੇਟਲੀ ਹੁੰਦੀ ਹੋਈ ਆ। ਤੇ ਇਹਦੇ ਲਈ ਲੋਕਾਂ ਨੂੰ ਇਹ ਆਵਾਜ਼ ਜ਼ੋਰ ਨਾਲ ਉਠਾਉਣ ਦੀ ਲੋੜ ਆ ਵੀ ਭਾਈ ਅਜਿਹੀਆਂ ਚੀਜ਼ਾਂ ਦੇ ਉੱਤੇ ਇੰਨੀ ਟੋਲਰੈਂਸ ਹੋਣੀ ਜਿਹੜੀ ਆ ਉਹ ਜ਼ਰੂਰੀ ਨਹੀਂ ਆ। ਤੁਸੀਂ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਸੁਧਾਰ ਹੋਵੇ ਤੇ ਪਰ ਜਿਸ ਹਿਸਾਬ ਦੇ ਨਾਲ ਚੋਰੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਆ, ਇਹ ਸੁਧਾਰ ਨਹੀਂ, ਨਿਘਾਰ ਵੱਲ ਨੂੰ ਜਿਹੜਾ ਆ ਕੰਮ ਆ ਉਹ ਹੋਰ ਜ਼ਿਆਦਾ ਵੱਧ ਰਿਹਾ ਆ। ਸੋ ਇਸੇ ਦੇ ਤਹਿਤ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੇ ਪਲਾਨ ਬਣਾਇਆ ਆ ਪਰਸੋਂ ਨੂੰ 16 ਤਰੀਕ ਨੂੰ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੈਗਾ ਆ ਔਨ ਦੀ ਜਿਹੜੀ ਹੈ ਜੀ SB 553 ਦੇ ਉਲਟ ਸੈਕਰਾਮੈਂਟੋ 'ਚ ਦੁਪਹਿਰ 2 ਵਜੇ ਕੈਪੀਟਲ ਦੇ ਸਾਹਮਣੇ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਦੱਸਦੇ ਜਾਈਏ
ਇਹ ਇੰਡੀਵਿਜੂਅਲ ਲੋਕ ਜੋ ਆ, ਸਮਾਲ ਬਿਜ਼ਨਸ ਓਨਰਸ ਆ, ਸਾਰਿਆਂ ਨੇ ਰਲ ਕੇ ਕੀਤਾ, ਕੋਈ ਇੱਦਾਂ ਦੀ ਆਰਗੇਨਾਈਜੇਸ਼ਨ ਨਹੀਂ, ਕੁਛ ਨਹੀਂ। ਪਰ ਮੈਨੂੰ ਹੈਰਾਨੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਆਪਾਂ ਪੰਜਾਬੀ ਰੇਡੀਓ USA ਤੋਂ ਆਪਾਂ ਇੰਨਾ ਸਮਾਂ ਲੋਕਾਂ ਨੂੰ, ਆਪਣੇ ਸਰੋਤਿਆਂ ਨੂੰ ਐਜੂਕੇਟ ਕਰਦੇ ਆ, ਉਹਨਾਂ ਨੂੰ ਕਹਿੰਦੇ ਆਰਗੇਨਾਈਜ਼ ਹੋ, ਸਾਰੀਆਂ ਉਹਨਾਂ ਦੀ ਜਿਹੜੀ ਗੱਲਬਾਤ ਆ ਲੋਕਾਂ ਤੱਕ ਪਹੁੰਚਾਉਂਦੇ ਆ, ਆਪਣੇ ਜਿਹੜੇ ਸਾਡਾ ਕਮਰਸ਼ੀਅਲ ਸਮਾਂ ਹੁੰਦਾ ਉਹਦੇ ਵਿੱਚੋਂ ਵੀ ਕੱਢ ਕੇ ਫਿਰ ਸਾਨੂੰ ਕਾਲਸ ਕਰਦੇ ਆ ਵੀ ਤੁਸੀਂ ਬੈਨਰ ਵੀ ਤੁਸੀਂ ਲੈ ਕੇ ਆ ਰਹੇ ਆ। ਵੈਸੇ ਥੋੜੀ ਬਹੁਤੀ ਸੰਗ ਕਰਨੀ ਚਾਹੀਦੀ ਆ ਵੀ ਜੇ ਅਸੀਂ ਸਾਰਾ ਕੁਝ ਕਰਨਾ ਫਿਰ ਤੁਹਾਨੂੰ ਦੱਸਣਾ ਹੈਗਾ ਤੇ ਅਸੀਂ ਜਾ ਕੇ ਉੱਥੇ ਕਰ ਲਾਂਗੇ, ਠੀਕ ਆ ਕਿ ਨਹੀਂ। ਸੋ ਇੱਕ ਇੱਕ ਬੈਨਰ ਜ਼ਰੂਰ ਲੈ ਕੇ ਆਓ, ਜ਼ਰੂਰੀ ਆਪਣੇ ਸਾਡੇ ਸਾਰਿਆਂ ਦੇ ਨਿਆਣੇ ਸਕੂਲਾਂ 'ਚ ਪੜ੍ਹਦੇ ਆ, ਤੁਸੀਂ ਹੈਂਡ ਨਾ ਬਣਾ ਲਓ ਵੀ ਨੋ ਟੂ SV 553 553 is the license for any looter to loot anything, ਤੇ ਤੁਸੀਂ ਕੁਛ ਉਹਨੂੰ ਕਹਿ ਨਹੀਂ ਸਕਦੇ। ਜੇ ਤੁਸੀਂ ਉਹਨੂੰ ਕਿਹਾ ਤੇ ਤੁਹਾਡੇ ਉੱਤੇ ਫੈਲਨੀ ਚਾਰजेस ਲੱਗੂਗੇ। ਇਹਦਾ ਮਤਲਬ ਇਹੀ ਆ SV 553 ਦਾ, ਤੁਹਾਨੂੰ EMPLOYEES ਨੂੰ ਟ੍ਰੇਨਿੰਗ ਦੇਣੀ ਪੈਣੀ ਆ ਆਪਣਿਆਂ ਨੂੰ ਵੀ ਭਾਈ ਜਿਹੜਾ ਲੁੱਟਣ ਆਇਆ ਉਹਨੂੰ ਰੋਕੋ ਨਾ, ਠੀਕ ਆ ਕਿ ਨਹੀਂ। ਹੁਣ ਇਹ ਤਾਂ ਜਿੱਦਾਂ ਇੱਕ ਤਰ੍ਹਾਂ ਦਾ ਇਹ ਆ ਵੀ ਤੁਹਾਨੂੰ ਕੈਸ਼ੀਅਰ ਰੱਖਣ ਦੀ ਜ਼ਰੂਰਤ ਹੀ ਨਹੀਂ, ਵੀ ਖੁੱਲਾ ਰੱਖੋ ਵੀ ਜਿੰਨ ਪੈਸੇ ਦੇਣੇ ਦੇ ਜਾ, ਜਿੰਨ ਨਹੀਂ ਦੇਣੇ ਉਹ ਚੱਲ ਜਾ। ਸੋ ਹਜੇ ਤਾਂ ਜੋ ਪ੍ਰੋਪੋਜੀਸ਼ਨ 47 ਸੀ $950 ਦੀ ਚੋਰੀ ਪਈ ਜੀ, ਹੁਣ ਪੁਲਿਸ ਆਂਦੀ, ਮਿਸਡਮੀਨਰ ਲੱਗ ਸਕਦੇ, ਪੁਲਿਸ ਆਂਦੀ ਨਹੀਂ, ਉਹਨਾਂ ਨੂੰ ਪਤਾ ਵੀ ਚਾਰਜ ਹੋਣੇ ਨਹੀਂ, ਮਿਸਡਮੀਨਰ ਕੀ ਆ, ਕੁਛ ਵੀ ਨਹੀਂ, ਨਥਿੰਗ, ਹਨਾ। ਸੋ 30 ਬੰਦੇ ਇਕੱਠੇ ਹੋ ਕੇ ਜਦੋਂ ਇੱਕ ਤੁਹਾਡੇ ਸਟੋਰ ਦੇ ਵਿੱਚ ਵੜ ਜਾਣ, ਬਿਜ਼ਨਸ ਦੇ ਵਿੱਚ ਵੜ ਜਾਣ, ਚਾਹੇ ਉਹ ਰੈਸਟੋਰੈਂਟ ਆ, ਚਾਹੇ ਕੋਈ ਸਾਬੇ ਆ, ਚਾਹੇ ਕੋਈ ਸਟੋਰ ਆ, ਤੇ ਕੀ ਵਾਪਰੂਗਾ। ਤੇ ਭਾਈ ਜਿੰਨੇ ਵੀ ਇੱਕ ਤਾਂ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਲੱਗਦਾ ਵੀ ਅਸੀਂ ਆਪਣੇ ਬਿਜ਼ਨਸ ਬਚਾਣੇ ਆ, ਇਹ ਅਲਟੀਮੇਟਲੀ ਘਰਾਂ ਤੇ ਵੀ ਆਣਾ ਆ ਕੰਮ। ਇਹ 10 ਸਾਲਾਂ ਬਾਅਦ ਇਹਦਾ ਅਸਰ ਹੋਣਾ ਸ਼ੁਰੂ ਹੋਇਆ। 2014 ਚ ਪ੍ਰੋਪੋਜੀਸ਼ਨ 47 ਪਾਸ ਹੋਈ ਸੀ ਤੇ ਹੁਣ ਹਰ ਰੋਜ਼ ਇਹ ਘਟਨਾ ਵਾਪਰਦੀਆਂ ਆ, ਤੁਸੀਂ ਦੇਖ ਰਹੇ ਹੈਗੇ ਆ ਨਾ। ਮੈਂ ਇੰਨੀ ਹੈਰਾਨੀ ਦੀ ਗੱਲ ਆ, ਕੱਲ ਰਾਜਕਨਵੀਰ ਸਿੰਘ ਜੀ ਮੈਨੂੰ ਪੁਰਤਗਾਲ ਤੋਂ ਕਾਲ ਆਈ ਇੱਕ ਆਪਣੇ ਪੰਜਾਬੀ ਭਰਾ ਦੀ, ਕਹਿੰਦਾ ਭਾਜੀ ਮੈਂ ਰੈਸਟੋਰੈਂਟ ਓਨ ਕਰਦਾ, ਮੈਂ ਬੰਦ ਕਰਨ ਲਈ ਤਿਆਰ ਹਾਂ। ਵੀ ਮੈਨੂੰ ਲੱਗਦਾ ਜਿੱਦਾਂ ਦੀਆਂ ਖਬਰਾਂ ਅਸੀਂ ਤੁਹਾਡੇ ਅਮਰੀਕਾ ਸੁਣਦੇ ਵੀ ਸਾਡੇ ਵੀ ਮੁਲਕ ਚ ਕਿਤੇ ਇਦਾਂ ਨਾ ਵਾਪਰਨੀ ਸ਼ੁਰੂ ਹੋ ਜਾ। ਦੇਖੋ ਦੂਜੇ ਮੁਲਕ ਚ ਬੰਦਾ ਰਹਿੰਦਾ ਇੰਨਾ ਜ਼ਿਆਦਾ ਕੰਸਰਨਡ ਸੀ, ਹਨਾ, ਤੇ ਜਿੱਥੇ ਸਾਡੇ ਨਾਲ ਸਾਰਾ ਕੁਝ ਵਾਪਰ ਰਿਹਾ ਤੇ ਅਸੀਂ ਕਹਿੰਦੇ ਨਹੀਂ ਕੁਛ ਨਹੀਂ। ਮੁੜ ਕੇ ਕਿਉਂਕਿ ਸਾਡਾ ਕਾਰਨ ਕੀ ਹੈ ਇਸ ਇਸ਼ੂ ਨੂੰ ਚੱਕ ਕੇ ਲਿਆਉਣ ਦਾ, ਅਸੀਂ ਨਹੀਂ ਚਾਹੁੰਦੇ ਵੀ ਹਰ ਹਫਤੇ ਸਾਨੂੰ ਕੋਈ ਅਨਾਉਂਸਮੈਂਟ ਆਵੇ ਭਈ ਸਾਡਾ ਭਰਾ, ਸਾਡਾ ਮੁੰਡਾ ਉਹ ਗੋਲੀ ਦੇ ਨਾਲ ਸਟੋਰ 'ਚ ਮਾਰ ਦਿੱਤਾ ਆ। ਤੁਸੀਂ ਸੁਣਦੇ ਹੀ ਆ ਕਿੰਨੀਆਂ ਜਿਹੜੀਆਂ ਡੈਥ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਇੱਥੇ ਹੁੰਦੀਆਂ। ਸੋ ਕੱਲਾ ਕੰਮ ਇਹ ਨਹੀਂ ਵੀ ਕੰਮ ਕਰੀ ਜਾਓ ਤੇ ਪੈਸੇ ਬਣਾਈ ਜਾਓ, ਤੇ ਆਪਾਂ ਕੁਛ ਕਮਿਊਨਿਟੀ ਲਈ ਵੀ ਕਰਨਾ ਹੁੰਦਾ ਹੈਗਾ, ਮੁਲਕ ਲਈ ਵੀ ਕਰਨਾ ਹੁੰਦਾ ਹੈਗਾ। ਕਿੰਨਾ ਕੁਛ ਜਿਹੜੀ ਕੈਲੀਫੋਰਨੀਆ ਗੋਲਡਨ ਸਟੇਟ ਆ ਉਹ ਮੈਸਅਪ ਹੁੰਦੀ ਜਾ ਰਹੀ ਆ। ਤੁਸੀਂ ਹੁਣ ਖਬਰ ਸੁਣੀ ਆ, ਕੀ ਕਰੋਗੇ ਹੁਣ ਜਿਹੜੇ ਪੋਲੀਟੀਸ਼ੀਅਨ ਆ, ਉਹਦੇ ਆਫਿਸ ਵੀ ਕਾਲਾਂ ਕੀਤੀਆਂ ਸੀ ਡੇਵਿਡ ਕਰਟਿਸ ਜੀ ਦੇ, ਹੁਣ ਉਹ ਕਹਿ ਵੀ ਰਿਹਾ ਵੀ ਮੈਂ ਗੱਲਬਾਤ ਕਰਨ ਨੂੰ ਤਿਆਰ ਆ। ਲੋਕਾਂ ਨੇ ਪਹਿਲਾਂ ਕਹੀ ਉਹਦੇ ਆਫਿਸ ਵਾਲੇ, ਕਿਉਂਕਿ ਉਹਦੇ ਇੰਨੀਆਂ ਕਾਲਸ ਗਈਆਂ ਤੇ ਉਹਨਾਂ ਦੇ ਆਫਿਸ ਵਾਲੇ ਖੁਦ ਮੰਨਦੇ ਆ ਵੀ ਫਲੱਡ ਆਫ ਕਾਲਸ ਆਈਆਂ ਹੈਗੀਆਂ। ਤੇ ਹੁਣ ਪਹਿਲਾਂ ਉਹ ਕਹਿਣ ਲੱਗ ਪਿਆ ਸੀ ਨਹੀਂ ਜੀ ਤੁਸੀਂ ਸਿਕਿਉਰਿਟੀ ਗਾਰਡ ਹਾਇਰ ਕਰ ਲਓ। ਆ ਜਿਹੜੇ ਸਟੋਰ ਦੀ ਆਪਾਂ ਗੱਲ ਕਰਦੇ ਆ 2 ਦਿਨ ਪਹਿਲਾਂ ਵਾਪਰਿਆ, ਉਹਨਾਂ ਦੇ ਸਿਕਿਉਰਿਟੀ ਗਾਰਡ ਸੀ। ਨੌਰਥਸਟਾਰਮ ਸਟੋਰ ਚੋਂ 30 ਜਾਣੇ ਇਕੱਠੇ ਬੜੇ, $1 ਲੱਖ ਦਾ ਸਮਾਨ, ਹੈਂਡ ਬੈਗ, ਕਲੋਥ ਭੱਜ ਕੇ ਉੱਥੋਂ ਚਲੇ ਗਏ। ਤੇ ਇਹ ਕੋਈ ਇਦਾਂ ਨਹੀਂ ਹੋਇਆ ਵੀ ਰਾਤ ਨੂੰ 9 ਵਜੇ ਵਾਪਰਿਆ ਜਾਂ 10 ਵਜੇ ਵਾਪਰਿਆ, ਸ਼ਾਮ ਨੂੰ 4 ਵਜੇ ਜਿਹੜੇ ਸਭ ਤੋਂ ਜ਼ਿਆਦਾ ਲੋਕ ਉੱਥੇ ਸ਼ਾਪ ਕਰਨ ਜਾਂਦੇ ਹੈਗੇ ਆ, 4 ਵਜੇ 30 ਤੋਂ ਲੈ ਕੇ 50 ਲੋਕ ਇਕੱਠੇ ਸੀਗੇ ਜਦੋਂ ਇਹ ਵਾਪਰੇ। ਹਜੇ 4-5 ਦਿਨ ਪਹਿਲਾਂ ਦੀ ਗੱਲ ਆ, ਗਲੈਂਡਨ ਜਿਹੜਾ ਹੈਗਾ ਆ ਅਗਸਤ 8 ਨੂੰ, ਉਹਦੇ ਵਿੱਚ ਵੀ ਸੇਮ ਆਈਜ਼ ਸੇਂਟ ਲੌਰੈਂਟ ਸਟੋਰ ਆ ਇੱਕ ਗਲੈਂਡਲ ਕੈਲੀਫੋਰਨੀਆ ਚ, ਉਹ ਚ ਵੀ 25 ਤੋਂ 30 ਇਕੱਠੇ ਬੰਦੇ ਬੜੇ, $3 ਲੱਖ ਦਾ ਸਮਾਨ ਲੈ ਕੇ ਭੱਜ ਗਏ। ਆ ਜਿਹੜੇ ਤੁਹਾਡੇ ਸਟੋਰਾਂ 'ਚ ਪਿੱਛੇ ਪਈਆਂ ਹੁੰਦੀਆਂ ਨਾ ਸਮਾਨ ਦੀਆਂ ਬੋਤਲਾਂ ਇਹਦੇ 5 ਮਿੰਟ ਨਹੀਂ ਲੱਗਣੇ ਜਿਹੜੇ ਚੱਕ ਕੇ ਲਿਜਾਣੇ ਆ ਉਹਨੀ ਗੈਸ ਸਟੇਸ਼ਨਾਂ ਤੇ ਸਾਰਾ ਕੁਛ, ਹਨਾ। ਸੋ ਇਹ ਸਾਰੇ ਜੋ ਵੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਸੇ ਦਾ ਵੀ ਸਮਾਲ ਬਿਜ਼ਨਸ ਕਿਸੇ ਤਰ੍ਹਾਂ ਦਾ, ਬੁੱਧਵਾਰ ਨੂੰ ਪਹੁੰਚੋ ਉੱਥੇ 2 ਵਜੇ ਤੋਂ 4 ਵਜੇ ਤਾਈਂ, ਬੜਾ ਲੰਮਾ ਸਮਾਂ ਨਹੀਂ, 2 ਘੰਟੇ ਦਾ ਹੀ ਸਮਾਂ ਰੱਖਿਆ। ਹੋ ਸਕਦਾ ਆਪਣੇ ਹੱਥ ਨਾਲ ਹੀ ਪ੍ਰਿੰਟ ਕਰਕੇ ਲਿਆਓ ਵੀ No to 553, ਇੱਕ ਬੈਨਰ ਲੈ ਕੇ ਆਓ। ਜਿੰਨੇ ਵੀ ਪਹੁੰਚ ਸਕਦੇ ਆ ਇਹ ਆਪਣੇ ਪੋਲੀਟੀਸ਼ੀਅਨ ਨੂੰ ਮੈਸੇਜ ਦਿਓ, ਨਹੀਂ ਤਾਂ ਅਲਟੀਮੇਟਲੀ ਜੋ ਸੈਨ ਫਰਾਂਸਿਸਕੋ ਚ ਵਾਪਰ ਚੁੱਕਾ ਆ, ਪੂਰੀਆਂ ਸਟੇਟਸ ਗੂਗਲ ਤੇ ਸਰਚ ਕਰ ਲਓ, YouTube ਸਰਚ ਕਰ ਲਓ, 70 ਤੋਂ 80% ਬਿਜ਼ਨੈਸਸ ਛੋਟੇ ਸਟੋਰ ਤੋਂ ਲੈ ਕੇ ਵੱਡੇ ਵੱਡੇ ਸ਼ਾਪਿੰਗ ਮਾਲ ਤੱਕ, ਵੱਡੇ ਵੱਡੇ ਹੋਟਲ ਤੱਕ ਬੰਦ ਕਰਕੇ ਚਲੇ ਗਏ ਆ। ਇਹੀ ਕੁਝ ਤੁਹਾਡੇ ਏਰੀਆ 'ਚ ਵਾਪਰਨਾ। ਤੇ ਜਦੋਂ ਇਹ ਸੈਨ ਫਰਾਂਸਿਸਕੋ ਤੋਂ ਬਾਅਦ ਓਕਲੈਂਡ 'ਚ ਕੀ ਵਾਪਰ ਰਿਹਾ, ਰਿਚਮੌਂਡ 'ਚ ਕੀ ਵਾਪਰ ਰਿਹਾ, ਇਹ ਤੁਹਾਡੇ ਸਾਹਮਣੇ ਆ। ਸੈਕਰਾਮੈਂਟੋ 'ਚ ਵੀ ਸ਼ੁਰੂ ਹੋਇਆ, ਇਹ ਬਾਕੀ ਸ਼ਹਿਰਾਂ 'ਚ ਵੀ ਵਾਪਰਨਾ ਆ।
ਕ੍ਰਿਮੀਨਲ ਤੁਹਾਡੇ ਸ਼ਹਿਰਾਂ ਵੱਲ ਨੂੰ ਆ ਰਹੇ ਆ, ਤੇ ਜਦੋਂ ਇਹ ਸਟੋਰ ਬੰਦ ਹੋ ਗਿਆ ਫਿਰ ਉਹਨੇ ਤੁਹਾਡੇ ਘਰਾਂ ਵੱਲ ਨੂੰ ਆਣਾ ਆ। ਸੋ ਨੋ ਮੈਟਰ ਤੁਸੀਂ ਡੈਮੋਕ੍ਰੇਟ ਆ, ਨੋ ਮੈਟਰ ਰਿਪਬਲਿਕਨ ਆ, ਨੋ ਮੈਟਰ ਕਿਸੇ ਗ੍ਰੀਨ ਪਾਰਟੀ ਦੇ ਮੈਂਬਰ ਆ, ਪਾਰਟੀਬਾਜ਼ੀ ਛੱਡ ਕੇ ਤੁਹਾਡਾ ਚਾਹੇ ਬਿਜ਼ਨਸ ਹੈਗਾ, ਹੁਣ ਟਰੱਕਾਂ ਵਾਲੇ ਸੀ, ਟਰੱਕਾਂ ਵਾਲਿਆਂ ਨੇ ਰਾਜਕਨਵੀਰ ਸਿੰਘ ਜੀ ਉਸ ਟਾਈਮ ਦੇ ਉੱਤੇ ਸਟੋਰਾਂ ਵਾਲਿਆਂ ਨੇ ਵੀ ਸਪੋਰਟ ਕੀਤੀ ਸੀ ਟਰੱਕਾਂ ਵਾਲਿਆਂ ਦੀ, ਹਨਾ ਜੀ ਸੋ ਹੁਣ ਟਰੱਕਾਂ ਵਾਲਿਆਂ ਨੂੰ ਵੀ ਚਾਹੀਦਾ ਵੀ ਸਟੋਰਾਂ ਵਾਲਿਆਂ ਦਾ ਸਪੋਰਟ ਕਰੋ, ਕਿਉਂਕਿ ਆਪਾਂ ਨੂੰ ਪਤਾ ਟਰੱਕਾਂ ਵਾਲੇ ਵੀ ਬਥੇਰੀ ਲੁੱਟ ਹੁੰਦੇ ਹੈਗੇ ਆ। ਸੋ ਬੁੱਧਵਾਰ ਨੂੰ 2 ਤੋਂ 4 ਵਜੇ ਉੱਥੇ ਪਹੁੰਚੋ। ਬੜਾ ਈਜ਼ੀ ਹੈਗਾ, ਫਿਰ ਕਾਲ ਕਰਦੇ ਯਾਰ ਐਡਰੈਸ ਕੀ ਆ, ਸਿੱਧਾ ਕੈਪੀਟਲ ਹਿੱਲ ਪਾਓ, ਕੈਪੀਟਲ ਜਿਹੜੀ ਸੈਕਰਾਮੈਂਟੋ ਦੀ ਆ ਕੈਪੀਟਲ ਬਿਲਡਿੰਗ, ਤੇ ਤੁਹਾਨੂੰ ਉਹ ਗੂਗਲ ਨੇ ਉੱਥੇ ਲੈ ਜਾਣੀ ਆ, ਤੇ ਉੱਥੇ ਪਹੁੰਚੋ। ਇੱਕ ਬੈਨਰ ਲਿਆ ਸਕਦੇ ਆ, ਬੈਨਰ ਲਿਆਓ, ਹੋਰ ਕੁਝ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ। ਇਹ ਕੋਸ਼ਿਸ਼ ਕਰੋ ਪਰਿਵਾਰਾਂ ਸਮੇਤ ਪਹੁੰਚੋ, ਇੱਕ ਬੰਦਾ ਨਾ ਆਵੇ, ਤਾਂ ਕਿ ਉਹਨਾਂ ਨੂੰ ਸ਼ੋਅ ਕਰੀਏ ਭਾਈ ਆ ਜਿਹੜੇ ਅਸੀਂ ਕੰਮ ਆਪਾਂ ਕਰਦੇ ਆ, ਸਾਡੇ ਨਿਆਣੇ ਵੀ ਜਿਹੜੇ ਨਾਲ ਹੈਗੇ ਆ, ਸਾਡੀਆਂ ਵਾਈਫਸ ਭੈਣਾਂ ਸਾਰੇ ਅਸੀਂ ਰਲ ਕੇ ਜਿਹੜੇ ਇਹ ਬਿਜ਼ਨਸ ਕਰ ਰਹੇ ਆ, ਤੇ ਤੁਸੀਂ ਇਹ ਬਿਜ਼ਨਸ ਬੰਦ ਕਰਨ ਤੇ ਤੁਲੇ ਹੋਏ ਹੋ। ਜੀ 16 ਤਰੀਕ ਨੂੰ ਆ, ਪਰਸੋਂ ਨੂੰ ਆ, ਤੇ ਜ਼ਰੂਰ ਸਾਰੇ ਜਣੇ ਗੌਰ ਕਰਿਓ। ਤੇ ਇਹ ਬਿੱਲ 553 ਦੇ ਉਲਟ, ਜਿਹਦੇ ਵਿੱਚ ਬਿਜ਼ਨਸਿਸ ਦੀ ਸਪੋਰਟ ਹੋਵੇ ਨਾ ਕਿ ਕ੍ਰਿਮੀਨਲਸ ਦੀ, ਉਸ ਨੂੰ ਲੈ ਕੇ ਜਿਹੜੀਆਂ ਇਹ ਮੰਗ ਚੱਲ ਰਹੀ ਆ। ਤੇ ਬਾਕੀ ਜਿਹੜੀ ਪ੍ਰੋਪ 47 ਦੇ ਕਰਕੇ ਜਿਹੜੀ ਲੀਨੀਅੰਸੀ ਵਧੀ ਆ ਮਿਸਡਮੀਨਰ ਦੇ ਵਿੱਚ, ਉਹ ਚਾਰਜਿਸ ਹੈਗੇ ਆ ਜੇ 3 ਤੋਂ ਵੱਧ ਹੋਵੇ ਉਹ ਵੀ ਆ ਨਾ, ਜੇ ਫੜੇ ਜਾਣਗੇ ਤਾਂ ਆ। ਹੁਣ 30 ਜਣਿਆਂ ਦੀ ਭਾਲ ਆ, ਸਾਰੇ ਨਕਾਬਪੋਸ਼ ਆ, ਪਤਾ ਹੀ ਨਹੀਂ ਲੱਗਣਾ ਕੌਣ ਆ। ਕੱਲਾ ਕਹਿਰਾ ਕਰਦਾ ਤਾਂ ਫਿਰ ਵੀ ਫੜ ਹੋ ਜਾਂਦੇ, ਜਦੋਂ ਇੰਨੇ ਜ਼ਿਆਦੇ ਆਉਂਦੇ ਆ ਫਿਰ ਕੰਮ ਔਖਾ ਆ। ਹੱਥ ਪਹਿਲੋਂ ਹੀ ਜਿਹੜੇ ਉਹਨਾਂ ਦੇ ਉਹ ਹੋ ਵੱਜੇ ਵੀ ਗਏ ਤਾਂ ਰਾਜਕਨਵੀਰ ਸਿੰਘ ਜੀ ਫੜ ਵੀ ਹੋ ਗਿਆ, ਹੁਣ ਕੀ ਕਹਿਣਾ, ਮੇਰੇ ਤਾਂ $900 ਤੋਂ ਘੱਟ ਆ, ਕੀ ਮਿਸਡਮੀਨਰ ਲੱਗ ਜੂ, ਉਹਨਾਂ ਨੂੰ ਫਰਕ ਨਹੀਂ। ਨਹੀਂ, ਇਹ ਤਾਂ ਹੁਣ $1,00,000 ਦੀ ਚੋਰੀ ਹੋਈ ਆ। ਉਹ ਤਾਂ ਬੈਗ ਹੀ $1,000 ਦੇ ਜਿਹੜੇ ਹੁੰਦੇ ਆ, ਜਿਹੜੇ ਚੋਰੀ ਇਹਨਾਂ ਨੇ ਕੀਤੇ ਆ। ਈਵਨ ਫੜੇ ਜਾਣਗੇ ਤਾਂ ਹੀ ਆ। ਉਹਨਾਂ ਨੂੰ ਹੁਣ ਇਹ ਪਤਾ ਲੱਗ ਗਿਆ ਸਾਰੇ ਚੋਰਾਂ ਨੂੰ ਵੀ ਝੁੰਡ 'ਚ ਜਾਓ, ਜਿੱਦਾਂ ਮੌਬ ਲਿੰਚਿੰਗ ਕਰਦੇ ਆ ਨਾ, ਸਾਰੇ ਜਣੇ ਇਕੱਠੇ ਹੋ ਕੇ ਮਾਰ ਦਿੰਦੇ ਆ, ਇਹ ਹੁਣ ਸਾਰੇ ਜਣੇ ਇਕੱਠੇ ਹੋ ਕੇ ਚੋਰੀ ਕਰ ਰਹੇ ਆ। ਸੋ ਉਹਨਾਂ ਨੂੰ ਸੁੱਖ ਮਿਲਿਆ ਆ ਇਸ ਚੀਜ਼ ਦਾ, ਤੇ ਉਹਦਾ ਜ਼ਿਆਦਾ ਹੀ ਫਾਇਦਾ ਜਿਹੜਾ ਉਹ ਚੱਕ ਹੋ ਰਿਹਾ। ਸੋ ਧਿਆਨ ਦਿਓ, ਤੇ 16 ਤਰੀਕ ਨੂੰ ਪਹੁੰਚੋ ਜੀ, ਦੁਪਹਿਰ ਨੂੰ 2 ਵਜੇ। ਸੋ ਅੱਜ 4 ਵਜੇ ਦੇ ਸੰਬੰਧ ਦੇ ਵਿੱਚ ਸ਼ੋਅ ਵੀ ਹੋਊਗਾ, 4 ਵਜੇ ਤੋਂ ਲੈ ਕੇ 5:30 ਵਜੇ ਤਾਈਂ ਪੰਜਾਬੀ ਰੇਡੀਓ USA ਦੇ ਜਿਹੜੇ ਪ੍ਰੋਗਰਾਮ ਆ ਉਹਦੇ 'ਚ ਬਲਵਿੰਦਰ ਕੌਰ ਹੋਣੀ, ਰਾਜਕਨਵੀਰ ਸਿੰਘ ਹੋਣੀ, ਇਸ ਸ਼ੋਅ ਦੇ ਵਿੱਚ ਤੁਸੀਂ ਆਪਣੇ ਵਿਚਾਰ ਕੀ ਆ, ਕਿੱਦਾਂ ਉੱਥੇ ਕੀ ਕਰ ਸਕਦੇ ਆ, ਜ਼ਰੂਰ ਉਸ ਟਾਈਮ ਤੁਸੀਂ ਕਾਲਸ ਕਰ ਸਕਦੇ ਹੋ ਜੀ। ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ, ਜੁੜੇ ਰਹੋ ਜੀ।